ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 9 ਫਰਵਰੀ ਪਾਕਿਸਤਾਨ ਦੇ ਵਿੱਚ ਇਤਵਾਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲਾਂ ਤੁਹਾਨੂੰ ਯਾਦ ਦਿਹਾਨੀ, ਮੈਂ ਇਸ ਵੇਲੇ ਨੈਦਰਲੈਂਡਸ ਦੇ ਸ਼ਹਿਰ ਐਮਸਟਰਡਮ 'ਚ ਔਰ ਅੱਜ ਅਸੀਂ ਇੱਥੇ ਦੁਪਹਿਰੇ 2 ਵਜੇ ਇੱਕ ਮੁਜ਼ਾਹਰਾ ਕਰ ਰਹੇ ਹਾਂ। ਅਗਰ ਤੁਸੀਂ ਐਮਸਟਰਡਮ ਹੋ ਜਾਂ ਇਹਦੇ ਗਿਰਦੋਨਵਾਹ 'ਚ ਹੋ ਤੇ ਇਮਰਾਨ ਖਾਨ ਦੀ ਰਿਹਾਈ ਤੇ ਪਾਕਿਸਤਾਨ 'ਚ ਜਿਹੜਾ ਜ਼ੁਲਮ ਹੋ ਰਿਹਾ ਉਹਦੇ ਖਿਲਾਫ ਅਸੀਂ ਜਿਹੜਾ ਮੁਜ਼ਾਹਰਾ ਕਰ ਰਹੇ ਹਾਂ, ਉਹਦੇ 'ਚ ਸਾਡੀ ਹਮ ਆਵਾਜ਼ ਬਣੋ ਤੇ ਤਸ਼ਰੀਫ ਲਿਆਓ। ਹੁਣ ਆਉਣੇ ਅੱਜ ਦੀਆਂ ਖਬਰਾਂ ਵਾਲੇ ਪਾਸੇ ਜਿਨ੍ਹਾਂ ਤੇ ਅਸੀਂ ਚਾਨਣ ਪਾਉਣਾ। ਖਬਰ ਪਹਿਲੀ ਤੇ ਕੱਲ ਜਿਹੜਾ ਇਹਤਜਾਜ ਹੋਇਆ ਪੂਰੇ ਮੁਲਕ ਦੇ ਵਿੱਚ ਉਹ ਤੁਹਾਡੇ ਸਾਹਮਣੇ ਰੱਖਦੇ ਹਾਂ। ਇਹਤਜਾਜ ਪੂਰੇ ਮੁਲਕ 'ਚ ਵੀ ਹੋਇਆ ਤੇ ਮੁਲਕ ਤੋਂ ਬਾਹਰ ਵੀ ਹੋਇਆ। ਗੱਜ ਵੱਜ ਕੇ ਹੋਇਆ। ਸਵਾਬੀ ਦੇ ਵਿੱਚ ਤੇ ਇਨਸਾਨਾਂ ਦਾ ਸਮੁੰਦਰ ਆ ਗਿਆ। ਤਕਰੀਰਾਂ ਉੱਥੇ ਬੜੀਆਂ ਤੱਤੀਆਂ ਹੋਈਆਂ। ਜਿਹੜੀਆਂ ਸਭ ਤੋਂ ਤੱਤੀਆਂ ਤਕਰੀਰਾਂ ਨੇ ਉਹ ਇੱਕ ਤੇ ਜੁਨੇਦ ਅਕਬਰ ਸਾਹਿਬ ਜਿਹੜੇ ਨਵੇਂ ਸਦਰ ਲਾਏ ਗਏ ਨੇ ਖੈਬਰ ਪਖਤੂਨਖਵਾ ਦੇ, ਉਹਨਾਂ ਚੰਗੀ ਤਗੜੀ ਤਕਰੀਰ ਕੀਤੀ ਤੇ ਨਾਲ ਸੁਹੇਲ ਅਫਰੀਦੀ ਔਰ ਦੂਸਰੇ ਦੋਸਤਾਂ ਨੇ ਵੀ ਬੜੀਆਂ ਚੰਗੀਆਂ ਤੇ ਤਗੜੀਆਂ ਤਕਰੀਰਾਂ ਕੀਤੀਆਂ। ਜਿਹੜੀ ਤਕਰੀਰ ਜੁਨੇਦ ਅਕਬਰ ਸਾਹਿਬ ਨੇ ਕੀਤੀ ਉਹਦੇ 'ਚ ਉਹਨਾਂ ਨੇ ਆਖਿਆ ਵੀ ਇਦਾਰੇ ਜਿਹੜੇ ਨੇ ਉਹ ਮੁਲਕ ਦੇ ਨੇ। ਫੌਜ ਦੇ ਇਦਾਰੇ ਵੱਲ ਜ਼ਾਹਿਰ ਹੈ ਉਹਨਾਂ ਦਾ ਇਸ਼ਾਰਾ ਸੀ। ਉਹਨਾਂ ਆਖਿਆ ਸਾਡਾ ਹੈ, ਤੁਸੀਂ ਅੱਜ ਹੈਗੇ ਹੋ, ਕੱਲ੍ਹ ਤੁਹਾਨੂੰ ਇੱਕ ਅੱਧੀ ਐਕਸਟੈਂਸ਼ਨ ਲੱਭ ਗਈ ਤੇ ਠੀਕ ਹੈ, ਵਰਨਾ ਤੁਸੀਂ ਘਰ ਚਲੇ ਜਾਣਾ। ਇਦਾਰੇ ਵੀ ਇੱਥੇ ਹੀ ਨੇ, ਅਸੀਂ ਵੀ ਇੱਥੇ ਹੀ ਹਾਂ ਤੇ ਇਹ ਮੁਲਕ ਵੀ ਸਾਡਾ। ਅਸੀਂ ਇਹਨਾਂ ਅਦਾਰਿਆਂ ਦੇ ਵੀ ਮਾਲਕ ਹਾਂ ਤੇ ਮੁਲਕ ਦੇ ਵੀ ਮਾਲਕ ਹਾਂ। ਇਸ ਵਾਸਤੇ ਸਾਡੇ ਨਾਲ ਜਿਹੜਾ ਧੱਕਾ ਕਰ ਰਹੇ ਹੋ ਉਹ ਬਾਜ਼ ਆ ਜਾਓ, ਮਜ਼ੀਦ ਸਾਡੇ ਨਾਲ ਇਹ ਧੱਕਾ ਨਾ ਕਰੋ। ਇਹ ਜੁਨੇਦ ਅਕਬਰ ਸਾਹਿਬ ਨੇ ਉੱਥੋਂ ਇਸ਼ਾਰਾ ਦਿੱਤਾ। ਸੁਹੇਲ ਅਫਰੀਦੀ ਸਾਹਿਬ ਨੇ ਆਖਿਆ ਵੀ ਲੋਕੀ ਆਂਦੇ ਨੇ ਧਾਂਦਲੀ ਅਸੀਂ ਨਹੀਂ ਕੀਤੀ। ਜੇ ਧਾਂਦਲੀ ਤੁਸੀਂ ਨਹੀਂ ਕੀਤੀ ਤੇ ਫਿਰ ਤੁਹਾਡੇ ਪਿਓ ਨੇ ਕੀਤੀ ਹੈ, ਧਾਂਦਲੀ ਤੇ ਹੋਈ ਹੈ। ਉਹ ਵੀ ਉਹਨਾਂ ਤੱਤਾ ਸਵਾਲ ਕੀਤਾ। ਬਹਰਹਾਲ ਉੱਥੇ ਜਿਹੜੇ ਜਲਸੇ ਦੇ ਵਿੱਚ ਲੋਕੀ ਸਨ, ਅਸੀਂ ਤੇ ਇਹੀ ਆਨੇ ਹਾਂ ਔਰ ਆਖਣਾ ਵੀ ਇਹੀ ਚਾਹੀਦਾ ਹੈ ਔਰ ਕੋਸ਼ਿਸ਼ ਕਰਦੇ ਹਾਂ ਕਿ ਜ਼ਰਾ ਥੋੜ੍ਹੀ ਜਿਹੀ ਮੁਹਤਾਤ ਗੱਲ ਕਰੀਏ, ਕਿਉਂਕਿ ਗੱਲ ਸਾਡੇ ਆਪਣੇ ਇਦਾਰਿਆਂ ਦੀ ਹੈ, ਸਾਡੇ ਆਪਣੇ ਲੋਕਾਂ ਦੀ ਹੈ। ਬਹੁਤਾ ਦੂਰ ਨਹੀਂ ਜਾਣਾ ਚਾਹੀਦਾ, ਅਸੀਂ ਇਹ ਸਮਝਦੇ। ਲੇਕਿਨ ਹੁਣ ਇਦਾਰਿਆਂ ਨੂੰ ਇਹ ਸੋਚਣਾ ਪੈਣਾ ਵੀ ਕੰਮ ਕਿੱਡੀ ਦੂਰ ਚਲਾ ਗਿਆ। ਕੱਲ੍ਹ ਦੀ ਜਿਹੜੀ ਮੈਂ ਕਵਰੇਜ ਉੱਥੋਂ ਵੇਖਣ ਡਿਆ, ਬੜੇ ਸਾਰੇ ਸਹਾਫੀ ਉਹਨੂੰ ਚਾੜ ਤੇ ਨਹੀਂ ਸਕੇ ਉਸ ਕਵਰੇਜ ਨੂੰ, ਲੇਕਿਨ ਜਿਹੜੇ ਲੋਕਾਂ ਨਾਲ ਗੱਲਬਾਤ ਕੀਤੀ ਹੈ ਥੱਲੇ ਜਲਸੇ ਦੇ ਵਿੱਚ, ਜਿਹੜੀ ਆਵਾਮ ਆਈ ਸੀ, ਜ਼ਾਹਿਰ ਹੈ ਉਹ ਆਵਾਮ ਉਹੀ ਹੈ ਜਿਨ੍ਹਾਂ ਦਾ ਵੋਟ ਚੋਰੀ ਹੋਇਆ। ਜਿਹੜੀ ਆਵਾਮ ਥੱਲੇ ਆਈ ਸੀ ਉਹਨਾਂ ਦੀ ਗੱਲਬਾਤ ਵੇਖ ਕੇ ਤੇ ਅਸੀਂ ਆਨੇ ਵੀ ਨੁਕਸਾਨ ਹੋਣਾ ਨਹੀਂ, ਨੁਕਸਾਨ ਕਾਫੀ ਸਾਰਾ ਹੋ ਗਿਆ ਹੈ। ਲੋਕੀ ਜਿਹੜੇ ਨੇ ਉਹ ਬਦਜ਼ਨ ਹੋ ਗਏ ਨੇ, ਬਦਦਿਲ ਹੋ ਗਏ ਨੇ। ਲੋਕਾਂ ਦੇ ਦਿਲਾਂ ਦੇ ਵਿੱਚ ਤਰੇੜਾਂ ਆ ਗਈਆਂ ਨੇ। ਅਸੀਂ ਆਨੇ ਵੀ ਆ ਜਾਣਗੀਆਂ, ਆ ਨਹੀਂ ਜਾਣਗੀਆਂ, ਹੁਣ ਆ ਗਈਆਂ ਨੇ। ਤੇ ਮੇਰਾ ਖਿਆਲ ਹੈ ਇਸੇ ਤੋਂ ਇਮਰਾਨ ਖਾਨ ਸਾਹਿਬ ਨੇ ਪਹਿਲਾਂ ਇੱਕ ਖੱਤ ਲਿਖਿਆ ਜਨਰਲ ਆਸਿਮ ਮੁਨੀਰ ਸਾਹਿਬ ਦੇ ਨਾਂ, ਤੇ ਉਹ ਖੱਤ ਜਿਹੜਾ ਇੱਕ ਅਮੂਮੀ ਤਕਰੀਬਕਾਰੀ ਕਰਦੇ ਨੇ ਸਾਡੇ ਬੰਦੇ, ਉਹਨਾਂ ਉਹ ਹੀ ਕੀਤੀ ਕਿ DG ISPR ਸਾਹਿਬ ਦੇ ਇਦਾਰੇ ਨੇ ਵੀ ਤੇ ISI ਦੇ ਇਦਾਰੇ ਨੇ ਵੀ, ਦੋਵਾਂ ਨੇ ਮੀਡੀਆ ਦੇ ਵਿੱਚ ਖਬਰਾਂ ਲਵਾਈਆਂ ਕਿ ਜੀ ਉਹ ਖੱਤ ਸਾਨੂੰ ਲੱਭਿਆ ਹੀ ਨਹੀਂ। ਪਹਿਲਾਂ ਖਬਰਾਂ ਲਵਾਈਆਂ ਵੀ ਇਮਰਾਨ ਖਾਨ ਸਾਹਿਬ ਲੰਮੇ ਪੈ ਗਏ ਨੇ, ਉਹ NRO ਮੰਗਣ ਡਏ ਨੇ। ਫਿਰ ਖਬਰਾਂ ਲਵਾਈਆਂ ਵੀ ਨਹੀਂ, ਇਹ ਤੇ ਉਹਨਾਂ ਨੇ ਬੜਾ ਸਖਤ ਖੱਤ ਲਿਖ ਦਿੱਤਾ ਹੈ, ਇਹ ਤੇ ਆਰਮੀ 'ਚ ਉਹਨਾਂ ਬਗਾਵਤ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਫੌਜ 'ਚ ਇੰਤਸ਼ਾਰ ਫੈਲਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਆਵਾਮ ਤੇ ਫੌਜ ਨੂੰ ਲੜਾ ਛੱਡਿਆ। ਫਿਰ ਨਵਾਂ ਪੈਂਤਰਾ ਕੱਢਿਆ ਕਿ ਵੇਖੋ ਇਮਰਾਨ ਖਾਨ ਨੇ ਜਿਹੜਾ ਨਾ ਉਹ ਨਾ ਹੀ ਆਪਣਾ ਮੈਂਡੇਟ ਮੰਗਿਆ ਇਹਦੇ 'ਚ, ਨਾ ਹੀ 26 ਨਵੰਬਰ ਦੀ ਗੱਲ ਕੀਤੀ ਹੈ ਤੇ ਨਾ 9 ਮਈ ਦੀ ਗੱਲ ਕੀਤੀ। ਵੇਖੋ ਇਮਰਾਨ ਖਾਨ ਢਿੱਲਾ ਪੈ ਗਿਆ। ਤੇ ਫਿਰ ਇਮਰਾਨ ਖਾਨ ਸਾਹਿਬ ਨੇ ਇੱਕ ਨਵਾਂ ਖੱਤ ਲਿਖ ਦਿੱਤਾ। ਹੁਣ ਉਸ ਖੱਤ 'ਤੇ ਹਜੇ ਤੱਕ ਜਿਹੜਾ ਨਾ ਕੋਈ ਜਵਾਬ ਨਹੀਂ ਵੀ ਸਾਨੂੰ ਲੱਭਿਆ ਕਿ ਨਹੀਂ। ਉਸ ਖੱਤ ਦੇ ਉੱਤੇ ਬਿਲਕੁਲ ਹਰ ਸ਼ੈ ਸੌਂ ਗਈ। ਪਹਿਲੇ ਖਾਤੇ 'ਤੇ ਸਾਰੇ ਢਕੋਸਲੇ ਆਏ ਸਨ ਨਾ, ਉਹਦੇ 'ਚ ਉਹਨਾਂ ਹਰ ਸ਼ੈ ਖੋਲ੍ਹ ਕੇ ਰੱਖ ਦਿੱਤੀ। ਉਹਨਾਂ 9 ਮਈ ਦਾ ਵੀ ਜ਼ਿਕਰ ਕਰ ਛੱਡਿਆ, ਉਹਨਾਂ 26 ਨਵੰਬਰ ਦਾ ਵੀ ਜ਼ਿਕਰ ਕਰ ਛੱਡਿਆ। ਹਰ ਸ਼ੈ ਉਹਨਾਂ ਕੰਨ ਹੀ ਖੋਲ੍ਹ ਕੇ ਰੱਖ ਦਿੱਤੇ ਨੇ। ਉਹਨਾਂ ਆਖਿਆ ਵੀ ਬਾਜ਼ ਆਓ, ਇਹ ਜਿਹੜਾ ਕੰਮ ਕਰਦੇ ਜੇ ਠੀਕ ਨਹੀਂ। ਉਹ ਪੂਰੀ ਫੌਜ ਨੂੰ ਉਹਨਾਂ ਮੁਖਾਤਬ ਕੀਤਾ, ਉਹਨਾਂ ਇੰਤਸ਼ਾਰ ਨਹੀਂ ਫੈਲਾਇਆ। ਉਹਨਾਂ ਪੂਰੀ ਫੌਜ ਨੂੰ ਕਿਹਾ ਵੀ ਬਵੋ ਤੇ ਆਪਣੇ ਘਰ ਦੇ ਮਾਮਲਾ ਠੀਕ ਕਰੋ। ਜਿਹੜਾ ਤੁਹਾਡਾ ਆਇਨੀ ਕਿਰਦਾਰ ਹੈ ਉਹਨੂੰ ਮੁਲਕ ਦਾ ਦਿਫਾਅ ਕਰਨਾ। ਸਾਡੇ ਫੌਜੀ ਜਵਾਨ ਰੋਜ਼ ਸ਼ਹੀਦ ਹੋ ਰਹੇ ਨੇ, ਉਹਨਾਂ ਦੀਆਂ ਸ਼ਹਾਦਤਾਂ ਦਾ ਫਿਕਰ ਕਰੋ, ਉਸ ਤੋਂ ਸਾਡੇ ਜਵਾਨਾਂ ਨੂੰ ਬਚਾਓ। ਆਪਣੇ ਮੁਲਕ ਦੀ ਹਿਫਾਜ਼ਤ ਦੇ ਉੱਤੇ ਕੰਮ ਕਰੋ, ਨਾ ਕਿ ਇਹ ਸਿਆਸਤਦਾਨ ਤੇ ਸਿਆਸੀ ਪਾਰਟੀਆਂ ਦੇ ਪਿੱਛੇ ਜਿਹੜਾ ਲੱਠ ਲੈ ਕੇ ਪਏ ਜੇ, ਇਹਦੇ ਤੋਂ ਬਾਜ਼ ਆਓ ਤੇ ਪਾਕਿਸਤਾਨ ਤਹਿਰੀਕ ਇਨਸਾਫ ਦੇ ਨਾਲ ਜੋ ਵੀ ਧੱਕਾ ਕਰਨ ਡਏ ਜੇ ਇਸ ਤੋਂ ਰੁਕੋ। ਮੇਨ ਖੱਤ ਇਹੋ ਜਿਹਾ ਸੀ ਵੀ ਉਹਨੇ ਕੰਨ ਖੋਲ੍ਹ ਕੇ ਰੱਖ ਦਿੱਤੇ ਨੇ। ਬਹਰਹਾਲ ਹੁਣ ਜਿਹੜਾ ਕੱਲ੍ਹ ਦਾ ਜਲਸਾ ਹੋਇਆ ਉਹ ਤੇ ਹੋ ਗਿਆ, ਪਰ ਇੱਕ ਜਨਰਲ ਸਾਹਿਬ ਦੀ ਮੈਂ ਗੱਲਬਾਤ ਸੁਣ ਰਿਹਾ ਸੀ। ਇਹ ਮੇਜਰ ਜਨਰਲ ਰਿਟਾਇਰਡ ਜ਼ਾਹਿਦ ਮਹਿਮੂਦ ਸਾਹਿਬ ਨੇ। ਅਕਸਰ ਇਹਨਾਂ ਦੇ ਤਜਜ਼ੀਏ ਜਿਹੜੇ ਨੇ ਉਹ ਬਸ ਇਹੋ ਜਿਹੇ ਹੁੰਦੇ ਨੇ, ਇੰਝ ਹੀ ਲੱਗਦਾ ਕਿ ਅਜ਼ਮਾ ਬੁਖਾਰੀ ਬੈਠੀ ਬੋਲਣ ਰਹੀ ਹੈ। ਕਈ ਵਾਰੀ ਤਾਂ ਸਮਝ ਨਹੀਂ ਆਉਂਦੀ ਵੀ ਇਹੋ ਜਿਹੇ ਸੱਜਣ ਜਿਹੜੇ ਨੇ, ਮੈਂ ਬੜੇ ਸਾਰੇ ਇੰਟੈਲੀਜੈਂਟ ਬੰਦਿਆਂ ਨੂੰ ਜਾਣਨਾ ਹੈ, ਯਕੀਨ ਕਰੋ, ਜਿਹੜੇ ਕਰਨਲ ਦੇ ਰੈਂਕ ਤੋਂ ਰਿਟਾਇਰ ਕਰਕੇ ਤੇ ਫੌਜ ਨੇ ਘੱਲ ਛੱਡੇ ਨੇ। ਕੁਝ ਐਸੇ ਬੰਦਿਆਂ ਨੂੰ ਵੀ ਜਾਣਨਾ ਜਿਹੜੇ ਬ੍ਰਿਗੇਡੀਅਰ ਦੇ ਰੈਂਕ ਤੋਂ ਰਿਟਾਇਰ ਕਰਕੇ ਘੱਲ ਛੱਡੇ ਨੇ। ਕੁਝ ਐਸੇ ਬੰਦਿਆਂ ਨੂੰ ਵੀ ਜਾਣਦਾ, ਦੋਸਤਾਂ ਨੂੰ ਜਿਹੜੇ ਲੈਫਟੀਨੈਂਟ ਜਨਰਲ ਬਣੇ, ਤੇ ਉਹਨਾਂ ਨਾਲ ਗੱਲਬਾਤ ਕਰੋ ਤੇ ਲੱਗਦਾ ਕਿਤੇ ਉਹ ਨਹੀਂ, ਲੱਗਦਾ ਇਹ ਵੀ ਮੇਰੇ ਪਿੰਡ ਦਾ ਹੀ ਕੋਈ ਬੰਦਾ ਹੈ ਤੇ ਉੱਥੇ ਹੀ ਸਾਰੀ ਉਮਰ ਗੁਜ਼ਾਰੀ ਹੈ ਤੇ ਕਦੇ ਬਾਹਰ ਉੱਥੋਂ ਨਹੀਂ ਨਿਕਲੇ।
ਮਤਲਬ ਕਹਿਣ ਦਾ ਹੈ ਕਿ ਇਹਦਾ ਮਤਲਬ ਹੈ ਕਿ ਉੱਥੇ ਵੀ ਜਿਹੜੀ ਪ੍ਰਮੋਸ਼ਨ ਹੁੰਦੀ ਨਾ ਉਹਦੇ 'ਚ ਰੌਲਾ ਕੋਈ ਹੋਰ ਹੈ। ਸ਼ੁੱਧ ਮੈਰਿਟ ਜਿਹਨੂੰ ਆਉਂਦੇ ਨੇ ਨਾ, ਐਕਸਟ੍ਰੀਮ ਬਿਲਕੁਲ ਮੈਰਿਟ, ਉਹਦੀ ਗੱਲ ਮੈਨੂੰ ਨਜ਼ਰ ਨਹੀਂ ਆਉਂਦੀ। ਵਰਨਾ ਇਹ ਜਿਹੜੀ ਮੇਜਰ ਜਨਰਲ ਰਿਟਾਇਰਡ ਜ਼ਾਹਿਦ ਮਹਿਮੂਦ ਸਾਹਿਬ ਨੇ, ਇਹਨਾਂ ਦੀ ਗੱਲਬਾਤ ਸੁਣੋ ਤੇ ਇਹ ਮੇਜਰ ਜਨਰਲ ਵਾਲੀ ਗੱਲ ਤਾਂ ਨਹੀਂ ਲੱਗਦੀ। ਥੱਲਿਓਂ ਜ਼ਾਹਿਰ ਹੈ ਐਡਾ ਉੱਤੇ ਅਪੜੇ ਨੇ। ਉਹ ਆਉਂਦੇ ਨੇ, ਉਹਨਾਂ ਦੀ ਹੁਣ ਮੰਤਕ ਸੁਣੋ। ਉਹਨਾਂ ਆਖਿਆ ਵੀ ਇਹ ਜਿਹੜਾ ਤਹਿਰੀਕ ਇਨਸਾਫ ਦਾ 8 ਫਰਵਰੀ ਨੂੰ ਜਲਸਾ ਸੀ ਨਾ, ਇਹ ਤੇ ਇਸ ਤੋਂ ਪਾਬੰਦੀ ਲਾਈ ਹੈ ਵੀ ਇਹਦੇ 'ਚ ਇੰਡੀਆ ਦੇ ਲੋਕੀ ਸ਼ਾਮਿਲ ਹੋ ਸਕਦੇ ਸਨ। ਭੱਲੇ ਬਈ ਸ਼ੇਰ ਬਗਿਆ, ਕਮਾਲ ਹੀ ਕਰ ਗਿਆ ਸੋਹਣਿਆ ਤੂੰ। ਤੇ ਸ਼ੁਕਰ ਹੈ ਕਿਤੇ ਇੰਡੀਆ ਦੀ ਬਾਰਡਰ ਤੇ ਅਜੇ ਜਨਾਬ ਸਰਵਿੰਗ ਨਹੀਂ, ਤੇ ਉੱਥੇ ਜਨਾਬ ਕਮਾਂਡ ਨਹੀਂ ਕਰ ਰਹੇ। ਇਹ ਤਾਂ ਬੜਾ ਰੌਲਾ ਬਣ ਗਿਆ। ਇਹਦਾ ਮਤਲਬ ਹੈ ਕਿ ਚਲੋ ਤਹਿਰੀਕ ਇਨਸਾਫ ਤੇ ਤੂੰ ਜਨਾਬ ਨੇ ਇਲਜ਼ਾਮ ਲਾਤਾ, ਪਰ ਅਕਲ ਨਾ ਹੋਵੇ ਤੇ ਮੌਜਾਂ ਹੀ ਮੌਜਾਂ। ਇਹਦਾ ਮਤਲਬ ਹੈ ਵੀ ਉਹ ਇਹ ਵੀ ਇਲਜ਼ਾਮ ਲਾ ਰਹੇ ਨੇ ਵੀ ਇੰਡੀਆ ਵਾਲੇ ਜਦੋਂ ਦਿਲ ਕਰੇ ਇੱਧਰ ਆ ਜਾਣ ਤੇ ਉੱਧਰ, ਮੇਰਾ ਮਤਲਬ ਫਿਲਮ ਵੇਖਣ ਆਉਣੀ ਉਹਨਾਂ ਨੇ ਪਾਪਕੋਰਨ ਇੱਥੋਂ ਉੱਧਰੋਂ ਖਰੀਦ ਕੇ ਤੇ ਇੱਧਰ ਆ ਕੇ ਫਿਲਮ, ਜਾਂ ਉਹਨਾਂ ਦੇ ਟਾਇਰ 'ਚ ਹਵਾ ਘੱਟ ਹੋਏਗੀ ਗੱਡੀ 'ਚੋਂ, ਇੱਧਰੋਂ ਪਾਉਣੀ ਹੋਏਗੀ ਉਹਨਾਂ ਨੇ। ਮੇਰਾ ਮਤਲਬ ਹੱਦ ਕਰ ਗਏ ਹੋ ਜਨਰਲ ਸਾਹਿਬ, ਕਮਾਲ ਹੀ ਕਰ ਗਏ ਹੋ। ਜਨਰਲ ਸਾਹਿਬ ਦੀਆਂ ਤੇ ਜਿਹੜੀਆਂ ਮੈਂ ਆਖਾਂਗਾ, ਮੈਨੂੰ ਲੱਗਦਾ ਸੀ ਵੀ ਬਾਜੀ ਮਰੀਮ ਝੱਲੀਆਂ ਕਰਦੀ ਹੈ, ਮੇਰੀ ਭੈਣ ਜਿਹੜੀ ਉਹ ਝੱਲੀਆਂ ਮਾਰਦੀ ਹੈ। ਲੇਕਿਨ ਇੱਥੇ ਤੇ ਜਨਾਬ ਆਵੇ ਦਾ ਆਵਾ, ਜਿਹੜਾ ਭੰਨੋ ਲਾਲ ਹੈ। ਉਹ ਭਾਈ ਹੁਣੀ ਕਹਿੰਦੇ ਨੇ ਕਿ ਤਹਿਰੀਕ ਇਨਸਾਫ ਤੇ ਪਾਬੰਦੀ ਲਾਉਣਾ ਇਸ ਤੋਂ ਜ਼ਰੂਰੀ ਹੈ ਕਿ ਹਿੰਦੁਸਤਾਨ ਤੋਂ ਬੰਦਿਆਂ ਨੇ ਇਸ ਪਾਸੇ ਨੂੰ ਆ ਜਾਣਾ। ਹੁਣ ਮੈਨੂੰ ਦੱਸੋ ਇਸ ਗੱਲ ਨੂੰ, ਕੈਨ ਯੂ ਬੀਟ ਇਟ? ਤੁਸੀਂ ਕੋਈ ਗੱਲ ਇਹਦਾ ਕੋਈ ਜਵਾਬ ਦੇ ਸਕਦੇ ਹੋ? ਇਹਨੂੰ ਬੀਟ ਕਰ ਸਕਦੇ ਹੋ ਇਸ ਗੱਲ ਨੂੰ? ਮਤਲਬ ਕਿ ਇਹਦਾ ਮਤਲਬ ਹੈ ਕਿ ਜਿਹੜੀਆਂ ਸਾਡੀਆਂ ਸਰਹੱਦਾਂ ਨੇ ਉਹਨਾਂ ਦੇ ਵਿੱਚ ਬਬ ਤਹਿਰੀਕ ਇਨਸਾਫ ਦਾ ਹੀ ਉਹਨਾਂ ਦੇ ਉੱਤੇ ਕੰਟਰੋਲ ਹੈ। ਜਲਸੇ ਦੀ ਇਜਾਜ਼ਤ ਦੇ ਦਿੱਤੀ ਤੇ ਉੱਧਰੋਂ ਬੰਦੇ ਆ ਜਾਣੇ ਨੇ ਇੱਧਰ ਸਾਰੇ। ਅਖੀਰੀ ਕਰ ਗਏ ਉਹ ਜਨਾਬ। ਇਹ ਹੁਣ ਮੇਰੀ ਸਮਝ ਤੋਂ ਬਾਹਰ ਹੈ। ਔਰ ਇਹ ਖਾਸ ਤੌਰ ਤੇ DGISPR ਸਾਹਿਬ ਦੀ ਰਿਕਮੈਂਡੇਸ਼ਨ ਤੇ ਆ ਕੇ ਬਹਿੰਦੇ ਨੇ ਮੀਡੀਆ ਦੇ ਉੱਤੇ। ਲਓ ਜੀ, ਜਿਹੋ ਜੀ ਇਹਨਾਂ ਨੇ ਗੱਲ ਕੀਤੀ ਹੈ ਨਾ, ਮੈਨੂੰ ਪੂਰਾ ਸ਼ੱਕ ਹੈ ਵੀ ਇਹਨਾਂ ਦੇ ਕੋਲ ਵੀ ਕੋਈ ਤਮਗਾ ਸ਼ਮਗਾ ਹੋਣਾ ਹੈ। ਇਹ ਹੋ ਨਹੀਂ ਸਕਦਾ ਵੀ ਇਹਨਾਂ ਨੂੰ ਕੋਈ ਤਮਗਾ ਦਿੱਤਾ ਨਾ ਹੋਵੇ। ਤੇ ਮੈਂ ਜਿਸ ਵੇਲੇ ਗੱਲ ਸੋਚੀ ਤੇ ਆਪਣੀ ਟੀਮ ਨੂੰ ਆਖਿਆ ਵੀ ਇਹ ਚੈੱਕ ਕਰੋ, ਤੇ ਹੁਣ ਮੇਰੇ ਸਾਹਮਣੇ ਜਿਹੜੀ ਇਨਫੋਰਮੇਸ਼ਨ ਆਈ ਹੈ ਉਹ ਇਹ ਹੈ ਵੀ ਜਨਾਬ ਕੋਲ ਹਿਲਾਲੇ ਇਮਤਿਆਜ਼ ਮਿਲਟਰੀ। ਬੱਲੇ 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 ਬੱਲੇ। ਮੇਰਾ ਮਤਲਬ ਹੈ ਵੀ ਕਿਵੇਂ ਹੋ ਸਕਦਾ ਸੀ ਐਡਾ ਜਿਹੜਾ ਸਿਆਣਾ ਬੰਦਾ ਸੀ, ਐਡਾ ਸਮਝਦਾਰ ਬੰਦਾ ਸੀ, ਜਿਹੜਾ ਆਂਦਾ ਵੀ PTI ਦੇ ਮਜ਼ਾਰੇ ਤੇ ਅਗਰ ਪਾਬੰਦੀ ਨਾ ਲਾਈ ਤੇ ਹਿੰਦੁਸਤਾਨ ਤੋਂ ਬੰਦੇ ਆ ਜਾਣੇ ਨੇ, ਉਹਨੂੰ ਅਸੀਂ ਕੋਈ ਤਮਗਾ ਨਾ ਦਿੱਤਾ ਹੋਵੇ। ਤੇ ਇਹ ਜਨਾਬ ਪਤਾ ਲੱਗਾ ਵੀ ਇਹ ਹਿਲਾਲੇ ਇਮਤਿਆਜ਼ ਮਿਲਟਰੀ ਨੇ। ਤੇ ਇੱਕ ਹੋਰ ਇਹਨਾਂ ਨੇ ਨਾਂ ਦੇ ਅੱਗੇ TBT ਲਿਖਿਆ, ਮੇਰਾ ਖਿਆਲ ਤਮਗਾ ਬਸਾਲਤ ਹੋਏਗਾ, ਮੈਨੂੰ ਪੱਕਾ ਨਹੀਂ ਪਤਾ, ਕਿਉਂਕਿ ਮੈਂ ਐਵੇਂ ਕਿਸੇ ਵੀ ਕਿਸਮ ਦਾ ਐਸਾ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਜਿਹਦੇ ਨਾਲ ਇਹ ਲੱਗੇ ਕਿ ਮੇਰਾ ਕੋਈ ਮਕਸਦ ਜਿਹੜਾ ਉਹ ਕਿਸੇ ਕਿਸਮ ਦੀ ਕੋਈ ਡਿਸਰਿਸਪੈਕਟ ਕਰਨਾ ਹੈ ਕਿਸੇ ਤਮਗੇ ਨੂੰ। ਕਿਉਂਕਿ ਤਮਗੇ ਤੇ ਅਸਲ ਦੇ ਵਿੱਚ ਸਾਡੇ ਜਿਹੜੇ ਅਸਲ ਸ਼ੇਰ ਜਵਾਨ ਨੇ, ਜਿਹੜੇ ਸ਼ਹਾਦਤਾਂ ਦੇ ਰਹੇ ਨੇ, ਜਿਹੜੇ ਬਿਹਤਰੀਨ ਸਾਡੇ ਆਫਿਸਰ ਨੇ, ਜਵਾਨ ਨੇ, ਉਹਨਾਂ ਦਾ ਹੁਸਨ ਹੁੰਦੇ ਨੇ। ਤੇ ਮੈਨੂੰ ਨਹੀਂ ਪਤਾ, ਇਹ ਵੀ ਹੋ ਸਕਦਾ ਬੜੇ ਬਿਹਤਰੀਨ ਅਫਸਰ ਹੋਣ, ਪਰ ਗੱਲਾਂ ਜਿਹੜੀਆਂ ਕਰਦੇ ਨੇ ਉਹ ਤਾਂ ਬਾਜੀ ਮਰਗੀਆਂ ਨੇ। ਤੇ ਉਸ ਹਿਸਾਬ ਤੋਂ ਮੈਂ ਹਿਸਾਬ ਲਾਇਆ ਵੀ ਇਹਨਾਂ ਨੂੰ ਤਮਗਾ ਲੱਭਾ ਹੋਏਗਾ, ਜਿਹੜਾ ਇਹ ਹੁਣ ਇਹੋ ਜਿਹੀਆਂ ਗੱਲਾਂ ਕਰਦੇ ਨੇ ਉਦੋਂ ਵੀ ਕਰਦੇ ਹੋਣੇ ਨੇ, ਤੇ ਕਿਤੇ ਨਾ ਕਿਤੇ ਤਮਗਾ ਸ਼ਮਗਾ ਇਹਨਾਂ ਨੇ ਖਿੱਚ ਖੁੱਚ ਲਿਆ ਹੋਣਾ। ਅੱਛਾ ਜੀ, ਅਗਲੀ ਖਬਰ ਜਿਹੜੀ ਉਹ ਬਾਜੀ ਮਰੀਮ ਦੀ। ਬਾਜੀ ਮਰੀਮ ਨੇ ਆਖਿਆ ਵੀ ਜਿਹੜੀ ਬੇਨਜ਼ੀਰ ਸਾਹਿਬਾਂ ਦੀਆਂ ਨੰਗੀਆਂ ਤਸਵੀਰਾਂ ਸੀ ਉਹ ਅਸੀਂ ਨਹੀਂ ਸੁੱਟੀਆਂ, ਉਹ ਫੌਜ ਨੇ ਸੁੱਟੀਆਂ ਸਨ। ਇਹ ਬਾਜੀ ਮਰੀਮ ਦਾ ਨਵਾਂ ਕੰਮ ਨਹੀਂ, ਇਹ ਪੁਰਾਣਾ ਕੰਮ ਹੈ। ਨਾਰੇ ਨਹੀਂ ਲਵਾਉਂਦੀ ਰਹੀ ਵੀ ਇਹ ਜਿਹੜੀ ਦਹਿਸ਼ਤਗਰਦੀ ਇਹਦੇ ਪਿੱਛੇ ਵਰਦੀ ਹੈ, ਖਲੋ ਕੇ ਨਾਰੇ ਲਵਾਉਂਦੀ ਸੀ। ਲੇਕਿਨ ਉਹ ਚਲੋ ਅਲੱਗ ਗੱਲ ਹੈ ਵੀ ਜਿਹੜੀ ਸਾਡੀ ਇਸ ਵੇਲੇ ਦੀ ਲੀਡਰਸ਼ਿਪ ਹੈ, ਉਹਨਾਂ ਨੂੰ ਬਾਜੀ ਮਰੀਮ, ਜਿਵੇਂ ਸ਼ਹਜ਼ਾਦ ਅਕਬਰ ਸਾਹਿਬ ਆਂਦੇ ਨੇ ਵੀ ਉਹ ਤਕਰੀਰ ਬੜਾ ਚੰਗਾ ਕਰਦੀ ਹੈ ਭੈਣ ਸਾਡੀ, ਤੇ ਕੈਰੀ ਆਪਣੇ ਆਪ ਨੂੰ ਬੜਾ ਚੰਗਾ ਕਰਦੀ ਹੈ, ਤੇ ਜਨਰਲ ਸਾਹਿਬ ਨੂੰ ਇਹ ਦੋ ਗੱਲਾਂ ਪਸੰਦ ਨੇ। ਤੇ ਇਹ ਹੁਣ ਸਾਨੂੰ ਨਹੀਂ ਪਤਾ ਵੀ ਕੰਮ ਇਹਨਾਂ ਕਿੱਥੋਂ ਤੱਕ ਪੜਾਉਣਾ ਹੈ। ਬਾਜੀ ਤੇ ਅੱਗੋਂ ਜਿਹੜੀ ਆਂਦੀ ਹੈ ਵੀ ਇਹ ਤਸਵੀਰਾਂ ਅਸੀਂ ਨਹੀਂ, ਫੌਜ ਨੇ ਸੁੱਟੀਆਂ ਸੀ। ਚਲੋ ਜੀ, ਹੁਣ ਇਹ ਤੁਸੀਂ ਜਾਣੋ ਤੇ ਉਹ ਜਾਣਨ, ਅਸੀਂ ਇਹਦਾ ਕੋਈ ਜਵਾਬ ਨਹੀਂ ਦੇ ਸਕਦੇ। ਜ਼ਾਹਿਰ ਹੈ ਉਹਨਾਂ ਪਿਛਲੀ ਉਸ ਵੇਲੇ ਦੀ ਫੌਜ ਨੂੰ ਕਿਹਾ। ਅੱਛਾ, ਇਹ ਵੀ ਇੱਕ ਨਵਾਂ ਰਿਵਾਜ ਜੇ, ਜਿਹੜਾ ਜ਼ਿੰਦਾ ਹੈ ਨਾ ਬੰਦਾ ਉਹਨੂੰ ਕੁਛ ਨਾ ਕਹੋ, ਜਿਹੜਾ ਮਰ ਗਿਆ ਉਹਨੂੰ ਜੋ ਮਰਜ਼ੀ ਕਹੋ। ਮਤਲਬ ਅਯੂਬ ਨੂੰ ਜੋ ਮਰਜ਼ੀ ਕਹੋ, ਕੋਈ ਡੱਕਣ ਵਾਲਾ ਨਹੀਂ ਹੈ। ਮੁਸ਼ਰਫ ਨੂੰ ਜੋ ਮਰਜ਼ੀ ਕਹੋ, ਯਾਹਿਆ ਨੂੰ ਜੋ ਮਰਜ਼ੀ ਕਹੋ, ਡੱਕਣ ਵਾਲਾ ਨਹੀਂ। ਬਸ ਸਾਨੂੰ ਨਾ ਕਹੋ, ਇਹ ਵੀ ਇੱਕ ਨਵਾਂ ਰਿਵਾਜ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇੱਕ ਹੈ ਮੇਜਰ ਸਾਹਿਬ ਨੇ। ਉਹ ਆਂਦੇ ਨੇ ਕਿ ਜੀ ਮੈਂ ਮੁਸ਼ਰਫ ਆਪਣਾ ਜਿਹੜਾ ਬਾਜਵੇ ਦੀ ਕਰਪਸ਼ਨ ਦੇ ਖਿਲਾਫ ਗੱਲ ਕੀਤੀ ਤੇ ਮੈਨੂੰ 3 ਸਾਲ ਵਾਸਤੇ ਜੇਲ੍ਹ ਪਾ ਦਿੱਤਾ। ਹਾਂਜੀ, ਬਾਜਵੇ ਦੀ ਕਰਪਸ਼ਨ ਤੇ ਮੈਂ ਗੱਲ ਕੀਤੀ ਤੇ ਮੈਨੂੰ 3 ਸਾਲ ਵਾਸਤੇ ਜੇਲ੍ਹ 'ਚ ਪਾ ਦਿੱਤਾ। ਕਿ ਹੁਣ ਅਸੀਂ ਕਿਸੇ ਨੂੰ ਇਹ ਨਹੀਂ ਦੱਸਦੇ ਕਿ ਅਸੀਂ ਰਿਟਾਇਰਡ ਫੌਜੀ ਹਾਂ। ਜੇ ਅਸੀਂ ਦਸੀਏ ਤੇ ਕੋਈ ਸਾਡੇ ਨਾਲ ਹੱਥ ਨਹੀਂ ਮਿਲਾਉਂਦਾ। ਤੇ 3-4 ਬੰਦੇ ਉੱਤੇ ਆਪਣੇ ਮਫਾਦ ਵਾਸਤੇ ਖੇਡ ਰਹੇ ਨੇ। ਮੈਂ ਨਹੀਂ ਆਖਣ ਡਿਆ, ਇਹ ਮਿਲਟਰੀ ਦੇ ਇੱਕ ਰਿਟਾਇਰਡ ਮੇਜਰ ਸਾਹਿਬ ਆਖਣ ਡਏ ਨੇ। ਉਹਨਾਂ ਆਖਿਆ ਕਿ 3-4 ਬੰਦੇ ਉੱਤੇ ਆ ਕੇ ਆਪਣੇ ਮਫਾਦ ਵਾਸਤੇ ਖੇਲਦੇ ਨੇ, ਤੇ ਜਿਹੜੀ ਇੱਕ ਪੂਰੀ ਦੀ ਪੂਰੀ ਅਦਾਰੇ ਦੀ ਇੱਜ਼ਤ ਹੈ, ਤਕਰੀਮ ਹੈ, ਉਹਨੂੰ ਉਹ ਘੱਟ ਕਰ ਰਹੇ ਨੇ, ਉਹਨੂੰ ਉਹ ਨੁਕਸਾਨ ਪਹੁੰਚਾ ਰਹੇ ਨੇ। ਅਸੀਂ ਕਿਸੇ ਨੂੰ ਦੱਸਣ ਜੋਗੇ ਨਹੀਂ ਰਹੇ। ਇੱਕ ਹੋਰ ਦੋਸਤ ਕਿੱਸਾ ਸੁਣਾ ਰਹੇ ਸਨ ਕਿ ਇੱਕ ਫੌਜੀ ਅਫਸਰ ਜਿਹੜੇ ਨੇ, ਉਹਨਾਂ ਦੀ ਬੱਚੀ ਨੇ ਸਕੂਲ ਦੇ ਵਿੱਚ ਦੱਸਿਆ, ਉਹ ਪੁੱਛਿਆ ਵੀ ਤੁਹਾਡੇ ਅੱਬੂ ਕੀ ਕਰਦੇ ਨੇ, ਉਹਨਾਂ ਨੇ ਕਿਹਾ ਵੀ ਮੇਰੇ ਅੱਬੂ ਫੌਜ 'ਚ ਨੇ। ਤਾਂ ਸਾਰੇ ਬੱਚਿਆਂ ਨੇ ਵੀ ਉਹਦਾ ਮਜ਼ਾਕ ਉਡਾਇਆ। ਇਹ ਹੁਣ ਮੈਨੂੰ ਦੱਸੋ ਵੀ ਇਹ ਸਾਡੇ ਲਈ ਕੋਈ ਬੜੀ ਚੰਗੀ ਗੱਲ ਹੈ? ਸਾਨੂੰ ਇਹਦੇ 'ਚੋਂ ਬੜੀ ਕੋਈ ਨਿੱਘ ਮਿਲਦੀ ਹੈ ਇਸ ਗੱਲ ਤੋਂ?
ਇਹ ਕਿਸੇ ਵੀ ਕੌਮ ਵਾਸਤੇ ਚੰਗੀ ਗੱਲ ਹੈ ਨਹੀਂ। ਤੇ ਹੁਣ ਤੁਸੀਂ ਅੱਗੋਂ ਆਖਣਾ ਹੈ, ਜਿਹੜੇ ਸੁਣ ਰਹੇ ਹੋਣੇ ਨੇ ਮੇਜਰ ਜਨਰਲ ਰਿਟਾਇਰਡ ਜ਼ਾਹਿਦ ਮਹਿਮੂਦ ਸਾਹਿਬ ਵਰਗੇ ਬੰਦੇ, ਉਹਨਾਂ ਆਖਣਾ ਕਿ ਇਹ ਤੁਹਾਡਾ ਹੀ ਕੀਤਾ ਹੋਇਆ ਕੰਮ। ਨਹੀਂ ਜਨਾਬ, ਇਹ ਸਾਡਾ ਕੀਤਾ ਕੰਮ ਨਹੀਂ ਹੈ, ਇਹ ਤੁਹਾਡਾ ਕੀਤਾ ਕੰਮ ਹੈ। 1956 ਤੋਂ ਕਰਦੇ ਆ ਰਹੇ ਹੋ। ਮਤਲਬ ਕਿ ਤੁਸੀਂ ਇਹ ਕਹੋ ਵੀ ਤੁਸੀਂ ਕਿਸੇ ਨੂੰ ਗੋਲੀ ਮਾਰੋ ਤੇ ਉਹਦੇ ਮੂੰਹ 'ਚੋਂ ਜਿਹੜੀ ਸੀ ਨਿਕਲੇ ਉੱਤੇ ਇਲਜ਼ਾਮ ਲਾਓ, ਤੇ ਗੋਲੀ ਮਾਰਨ ਤੇ ਨਾ ਲਾਓ। ਇਹ 56 ਤੋਂ ਕਰਨ ਡਏ ਜੇ। ਫਾਤਮਾ ਜਨਾਹ ਤੋਂ ਲੈ ਕੇ ਤੇ ਯਾਹਿਆ ਖਾਨ ਨੇ ਅੱਗੋਂ ਜੋ ਪਾਕਿਸਤਾਨ ਨਾਲ ਕੀਤਾ, ਤੇ ਫਿਰ ਜ਼ਿਆਉਲ ਹੱਕ ਨੇ ਭੁੱਟੋ ਦੇ ਨਾਲ, ਤੇ ਫਿਰ ਅੱਗੋਂ ਮੁਸ਼ਰਫ ਸਾਹਿਬ ਨੇ, ਤੇ ਅੱਗੋਂ ਬਾਜਵੇ ਨੇ, ਤੇ ਹੁਣ ਜੋ ਕੁਝ ਹੋ ਰਿਹਾ ਹੈ ਇਹ ਤੁਹਾਡੇ ਕੀਤੇ ਕੰਮ ਨੇ। ਆਵਾਮ ਤੇ ਸਿਰਫ ਰਿਐਕਟ ਕਰ ਰਹੀ ਹੈ। ਇਹ ਅਗਰ ਸਾਨੂੰ ਤੇ ਇਹ ਕਹਿ ਸਕਦੇ ਹੋ ਵੀ ਬੁੱਤ ਬਣ ਜਾਓ, ਚੁੱਪ ਕਰ ਜਾਓ, ਜਿਹੜਾ ਵੀ ਜ਼ੁਲਮ ਕਰੀਏ ਸਹਿ ਜਾਓ, ਅੱਗੋਂ ਸੀ ਨਾ ਕਰੋ, ਤੇ ਫਿਰ ਵੀ ਅਗਰ ਅਸੀਂ ਸੀ ਨਾ ਵੀ ਕਰੀਏ ਤੇ ਜ਼ਾਲਮ ਨੇ ਤੇ ਜ਼ਾਲਮ ਹੀ ਰਹਿਣਾ ਹੈ ਨਾ। ਤੁਹਾਨੂੰ ਹੀ ਆਪਣਾ ਤਰੀਕਾ ਕਾਰ ਜਿਹੜਾ ਉਹ ਬਦਲਣਾ ਪੈਣਾ ਹੈ। ਉਸ ਤੋਂ ਬਗੈਰ ਜਿਹੜੀ ਉਹ ਗੱਲ ਕੋਈ ਬਣਨੀ ਨਹੀਂ। ਅੱਛਾ ਜੀ, ਅੱਗੋਂ ਐਹਸਨ ਇਕਬਾਲ ਸਾਹਿਬ ਨੇ ਨਵਾਂ ਹੀ ਕੰਮ ਕਰ ਛੱਡਿਆ। ਉਹਨਾਂ ਆਖਿਆ ਵੀ ਮੁਸਲਿਮ ਲੀਗ ਨੂਨ ਜਿਹੜੀ ਹੈ ਉਹ ਪਾਕਿਸਤਾਨ ਦੀ ਮਾਂ ਹੈ। ਬੱਲੇ 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 ਬੱਲੇ। ਕੱਲ ਪਰਸੋਂ ਤੇ ਸਾਨੂੰ ਦੱਸਿਆ ਸੀ ਬਾਜੀ ਮਰੀਮ ਨੇ ਕਿ ਮੈਂ ਪਾਕਿਸਤਾਨ ਦੀ ਮਾਂ ਹੈ, ਹੁਣ ਆਉਂਦੇ ਨੇ ਮੁਸਲਿਮ ਲੀਗ ਨੂਨ ਮਾਂ ਹੈ। ਅੱਛਾ, ਮਾਂ ਦੱਸ ਛੜੀ, ਇਹ ਪਿਓ ਨਹੀਂ ਦੱਸਣ ਡਿਆ ਵੀ ਪਾਕਿਸਤਾਨ ਦਾ ਕਿਹੜਾ ਹੈ। ਥੋੜ੍ਹਾ ਚਿਰ ਪਹਿਲਾਂ ਸਾਨੂੰ ਆਪਣਾ ਜਿਹੜੇ ਸਾਡੇ ਸ਼ਹਿਰੀਆਰ ਅਫਰੀਦੀ ਸਾਹਿਬ ਨੇ ਤੇ ਫੈਸਲ ਵਾਡਾ ਸਾਹਿਬ ਨੇ, ਉਹਨਾਂ ਇਸ਼ਾਰਤਨ ਆਖਿਆ ਸੀ ਵੀ ਆਰਮੀ ਚੀਫ ਮੁਲਕ ਦਾ ਪਿਓ ਹੈ। ਇਹ ਆਖਣ ਡਏ ਨੇ ਮੁਸਲਿਮ ਲੀਗ ਨੂਨ ਪਾਕਿਸਤਾਨ ਦੀ ਮਾਂ ਹੈ। ਉਧਰ ਬਾਜੀ ਮਰੀਮ ਆਂਦੀ ਹੈ ਵੀ ਮੈਂ ਮਾਂ ਹੈ। ਇਹ ਹੁਣ ਭਾਈ ਫੈਸਲਾ ਕਰ ਲਓ ਮਾਂ ਪਿਓ ਦਾ, ਤਾਂ ਕਿ ਬੱਚੇ ਜਿਹੜੇ ਨੇ ਆਪਣਾ ਆਪਣਾ ਹਿੱਸਾ ਮੰਗ ਸਕਣ। ਮਤਲਬ ਅਗਰ ਬਾਜੀ ਮਰੀਮ ਮਾਂ ਹੈ ਤਾਂ ਇੱਕ ਸਾਫੀ ਸਾਹਿਬਾ ਦੀ ਮੇਰੇ ਸਾਹਮਣੇ ਵੀਡੀਓ ਆਈ ਸੀ, ਤੇ ਫਿਜ਼ਾ ਰਿਆਜ਼ ਮੇਰਾ ਖਿਆਲ ਉਹਨਾਂ ਦਾ ਨਾਂ ਹੈ। ਉਹਨਾਂ ਆਖਿਆ ਵੀ ਜੇ ਮਰੀਮ ਸਾਹਿਬਾ ਮਾਂ ਹੈ ਤੇ ਜਿੰਨਾ ਕੁ ਉਹਨਾਂ ਦੇ ਬੱਚਿਆਂ ਦਾ ਹਿੱਸਾ ਬਣਦਾ ਨਾ ਪ੍ਰਾਪਰਟੀ 'ਚੋਂ ਮੈਨੂੰ ਦੇ ਦੇਣ। ਮੈਂ ਮੰਨ ਲਿਆ ਮਰੀਮ ਸਾਹਿਬਾ ਨੂੰ ਆਪਣੀ ਮਾਂ, ਤੇ ਮੈਂ ਆਉਣੀ ਪਈ ਹਾਂ ਮਰੀਮ ਸਾਹਿਬਾ, ਤੇ ਮੈਨੂੰ ਜੋ ਆਪਣਾ ਜੁਨੇਦ ਦਾ ਹਿੱਸਾ ਹੈ ਜਾਂ ਤੁਹਾਡੀਆਂ ਦੂਜੀਆਂ ਬੱਚੀਆਂ ਦਾ ਹਿੱਸਾ ਹੈ, ਉਹ ਬੱਚੀਆਂ ਦਾ ਜਿੰਨਾ ਹਿੱਸਾ ਬਣਦਾ ਮੈਨੂੰ ਆਪਣੀ ਬੇਟੀ ਸਮਝ ਕੇ ਆਪਣੀ ਉਹ ਜਿਹੜੀ ਲੰਦਨ ਤੇ ਕੀ ਪਾਕਿਸਤਾਨ 'ਚ ਵੀ ਕੋਈ ਜਾਇਦਾਦ ਨਹੀਂ, ਤੇ ਉਹਦੇ 'ਚੋਂ ਕੋਈ ਥੋੜ੍ਹਾ ਜਿਹਾ ਮੈਨੂੰ ਹਿੱਸਾ ਦੇ ਦਿਓ। ਤੇ ਉਹ ਫਿਜ਼ਾ ਰਿਆਜ਼ ਸਾਹਿਬਾ ਨਹੀਂ ਪਤਾ ਵੀ ਇਹ ਤੁਹਾਡੀ ਮਾਂ ਹੈ, ਤੁਹਾਡਾ ਟੈਕਸ ਖਾਣ ਵਾਸਤੇ, ਤੁਹਾਡੇ ਟੈਕਸ 'ਚੋਂ ਹਿੱਸਾ ਲੈਣ ਵਾਸਤੇ ਇਸ ਕੰਮ 'ਚ ਤੁਹਾਡੀ ਮਾਂ ਹੈ। ਇਹ ਦੂਜੇ ਪਾਸੇ ਤੁਹਾਡੀ ਮਾਂ ਨਹੀਂ, ਤੁਹਾਨੂੰ ਕੁਝ ਦੇਣ 'ਚ ਮਾਂ ਨਹੀਂ। ਅੱਛਾ ਜੀ, ਅਗਲਾ ਜਿਹੜੀ ਖਬਰ ਹੈ ਉਹ ਤੁਹਾਡੇ ਸਾਹਮਣੇ ਅਸੀਂ ਰੱਖਣੀ ਹੈ। ਉਹ ਇਹ ਹੈ ਕਿ ਟਸੋਰੀ ਸਾਹਿਬ ਨੇ ਨਿਲਾਮ ਘਰ ਸ਼ੁਰੂ ਕਰ ਦਿੱਤਾ। ਹਾਂਜੀ, ਇੱਕ ਤੇ ਉਹ ਦੁਰਸਤ ਕਿਸਮ ਦਾ ਨਿਲਾਮ ਘਰ ਸੀ ਨਾ, ਜਿਹੜੇ ਲੈਜੈਂਡਰੀ ਸਾਡੇ ਇੱਕ ਤੁਹਾਨੂੰ ਪਤਾ ਐਕਟਰ ਵੀ ਸਨ, ਹੀਰੋ ਵੀ ਸਨ, ਇੱਕ ਓਰੇਟਰ ਵੀ ਸਨ, ਸ਼ਾਇਰ ਵੀ ਸਨ, ਇੱਕ ਦਾਨਿਸ਼ਵਰ ਵੀ ਸਨ। ਤਾਰਕ ਅਜ਼ੀਜ਼ ਸਾਹਿਬ ਦੀ ਮੈਂ ਗੱਲ ਕਰਨਾ। ਤੇ ਉਹ ਇੱਕ ਤੇ ਉਹ ਸਨ ਨਾ, ਉਹਨਾਂ ਦਾ ਨਿਲਾਮ ਘਰ ਸੀ। ਉਹ ਜਿਹੜਾ ਉਹ ਨਿਲਾਮ ਘਰ ਸੀ ਉਹ ਉਸ ਜ਼ਮਾਨੇ ਦੇ ਹਿਸਾਬ ਨਾਲ ਉਸ ਇੱਕ ਬੜਾ ਜਦੀਦ ਕੰਮ ਸੀ, ਔਰ ਉਹਦੇ ਵਿੱਚ ਬੜੀ ਅਦਬੋ ਅਦਾਬ ਔਰ ਸਾਰੀਆਂ ਗੱਲਾਂ ਵੀ ਹੁੰਦੀਆਂ ਸਨ, ਕੁਛ ਸ਼ਾਇਰੀ ਵੀ ਹੁੰਦੀ ਸੀ, ਔਰ PTV ਦੇ ਉੱਤੇ ਚਲੋ ਲੋਕਾਂ ਨੂੰ ਰਾਤ ਨੂੰ ਇੱਕ ਮਨੋਰੰਜਨ ਲੱਭ ਜਾਂਦਾ ਸੀ, ਉਹ ਦੇਖਦੇ ਸਨ। ਲੇਕਿਨ ਹੁਣ ਲਾਂਚ ਕੀਤਾ, ਮੈਂ ਤੁਹਾਨੂੰ ਦੱਸਿਆ ਨਾ ਵੀ ਸਾਡੇ ਨਿਜ਼ਾਮਦੀਨ ਸਾਹਿਬ ਕੋਲ ਹਰ ਬੰਦੇ ਦਾ ਤੋੜ ਹੈ। ਉਹਨਾਂ ਤਾਰਕ ਅਜ਼ੀਜ਼ ਸਾਹਿਬ ਦਾ ਵੀ ਤੋੜ ਲੱਭ ਰਿਹਾ। ਇਹ ਹੁਣ ਜ਼ਰਾ ਤਸਵੀਰ ਵੇਖੋ, ਇਹਨਾਂ ਨੂੰ ਲੱਭਿਆ ਜੇ ਤਾਰਕ ਅਜ਼ੀਜ਼ ਸਾਹਿਬ ਦਾ। ਤਾਰਕ ਅਜ਼ੀਜ਼ ਸਾਹਿਬ ਨੂੰ ਵੇਖੋ ਤੇ ਇਹਨਾਂ ਨੂੰ ਵੇਖੋ। ਇਹ ਤਾਰਕ ਅਜ਼ੀਜ਼ ਸਾਹਿਬ ਜਿਹੜੇ ਸਨ, ਇਹ ਥੱਲਿਓਂ ਜ਼ਾਹਿਰ ਹੈ ਗਰਾਊਂਡ ਤੋਂ ਨਿਕਲ ਕੇ ਖੁਦ ਉੱਤੇ ਆਏ ਸਨ, ਤੇ ਇਹ ਜਿਹੜੇ ਨੇ ਇਹ ਚੌਧਰੀ ਸਾਹਿਬ ਨੇ ਲਾਂਚ ਕੀਤੇ ਨੇ। ਜ਼ਰਾ ਮਾਡਲ 'ਚ ਫਰਕ ਵੇਖੋ, ਹੈ ਨਾ। ਪੂਰੀ ਦੁਨੀਆ ਦੇ ਵਿੱਚ ਤੁਸੀਂ ਆਈਫੋਨ ਦਾ ਪੁਰਾਣਾ ਮਾਡਲ ਦੇਖੋ, ਨਵਾਂ ਵੇਖੋ, ਗੱਡੀਆਂ ਦੇ ਪੁਰਾਣੇ ਮਾਡਲ ਦੇਖੋ, ਨਵੇਂ ਵੇਖੋ। ਪੂਰੀ ਦੁਨੀਆ ਦੇ ਵਿੱਚ ਜਿੱਦਤ ਆਉਂਦੀ ਹੈ, ਪੂਰੀ ਦੁਨੀਆ ਦੇ ਵਿੱਚ ਨਵੇਂ ਤੋਂ ਨਵਾਂ। ਇਹ ਚੌਧਰੀ ਸਾਹਿਬ ਦੀ ਜਿੱਦਤ ਹੈ। ਚੌਧਰੀ ਸਾਹਿਬ ਨੇ ਜਿਹੜੀਆਂ ਲਾਂਚਿੰਗ ਕੀਤੀਆਂ ਨੇ, ਉਹ ਕਿਸੇ ਜ਼ਮਾਨੇ 'ਚ ਭੁੱਟੋ ਸਾਹਿਬ ਵੀ ਚੌਧਰੀ ਸਾਹਿਬ ਦੀ ਲਾਂਚ ਹੀ ਸਨ। ਉਸ ਤੋਂ ਬਾਅਦ ਨਵਾਜ਼ ਸ਼ਰੀਫ ਹੀ ਸਨ, ਉੱਥੇ ਵੀ ਤੁਸੀਂ ਕੰਪੈਰੀਜ਼ਨ ਵੇਖ ਲਓ। ਹੁਣ ਅੱਗੋਂ ਮਰੀਮ ਨਵਾਜ਼ ਨੇ, ਉੱਥੇ ਵੀ ਤੁਸੀਂ ਕੰਪੈਰੀਜ਼ਨ। ਚੌਧਰੀ ਸਾਹਿਬ ਦਾ ਜਿਹੜਾ ਪਸੰਦ ਹੈ ਨਾ, ਉਹ ਵੀ ਬਹੁਤ ਜ਼ਿਆਦਾ ਬਿਹਤਰ ਹੋ ਰਹੀ ਹੈ, ਤੇ ਚੌਧਰੀ ਸਾਹਿਬ ਦੀ ਜਿਹੜੀ ਪ੍ਰੈਫਰੈਂਸ ਉਹ ਵੀ ਬਿਹਤਰ ਹੋ ਰਹੀ ਹੈ। ਅੱਛਾ ਜੀ, ਹੁਣ ਜਿਹੜੇ ਟਪੋਰੀ ਸਾਹਿਬ ਨੇ, ਅੱਛਾ ਸੌਰੀ ਟਸੋਰੀ ਸਾਹਿਬ, ਟਪੋਰੀ ਨਿਕਲ ਜਾਂਦਾ ਇਹਨਾਂ ਦਾ ਮੂੰਹ 'ਚੋਂ, ਕਿਉਂਕਿ ਮੈਨੂੰ ਇਹ ਟਸੋਰੀ ਦਾ ਪਤਾ ਨਹੀਂ। ਮਾਜ਼ਰਤ ਆਪਣਾ ਟਸੋਰੀ ਸਾਹਿਬ। ਇਹ ਜਿਹੜੇ ਟਸੋਰੀ ਸਾਹਿਬ ਨੇ, ਇਹਨਾਂ ਨੇ ਹੁਣ ਫੈਸਲਾ ਕੀਤਾ ਹੈ ਵੀ ਇਹਨਾਂ ਰੋਜ਼ਿਆਂ ਦੇ ਵਿੱਚ ਨਿਲਾਮ ਘਰ ਸ਼ੁਰੂ ਕਰਨਾ ਹੈ। ਇਹ ਨਿਲਾਮ ਘਰ ਦੇ ਵਿੱਚ ਇਹਨਾਂ ਲੋਕਾਂ ਦੀਆਂ ਗੱਡੀਆਂ ਕੱਢਣੀਆਂ ਨੇ, ਮੋਟਰਸਾਈਕਲ ਕੱਢਣੇ ਨੇ, ਉਮਰੇ ਦੇ ਟਿਕਟ ਕੱਢਣੇ ਨੇ। ਮਤਲਬ ਰੋਜ਼ਿਆਂ ਦੇ ਵਿੱਚ ਲੱਗੀਆਂ ਨੇ ਮੌਜਾਂ। ਹੁਣ ਲਾਈ ਰੱਖੀ ਸੋਹਣਿਆ, ਤੁਹਾਨੂੰ ਕਿਸੇ ਆਰੇ 'ਤੇ ਲਾਉਣਾ ਹੈ ਨਾ, ਕਿਉਂਕਿ ਰੋਜ਼ਿਆਂ 'ਚ ਫਿਰ ਤੁਸੀਂ ਰੌਲਾ ਪਾਉਣਾ ਹੈ। ਫਰੂਟ ਤੁਹਾਨੂੰ ਮਹਿੰਗਾ ਲੱਭਣਾ ਹੈ, ਵੇਸਣ ਤੁਹਾਨੂੰ ਮਹਿੰਗਾ ਲੱਭਣਾ ਹੈ, ਤੁਹਾਨੂੰ ਖਾਣ ਨੂੰ ਸ਼ੈ ਨਹੀਂ ਲੱਭਣੀ, ਅਤੇ ਤੁਸੀਂ ਵੀ ਰੱਬ ਦੀ ਸਹੁੰ ਇਸ ਤਰੀਕੇ ਨਾਲ ਰੋਜ਼ੇ ਰੱਖਦੇ ਹੋ ਵੀ ਬਸ ਆਖਰੀ ਨੇ। ਜਿਹੜਾ ਆਮ ਦਿਨਾਂ ਦੇ ਵਿੱਚ ਲੋਕਾਂ ਦੇ ਰੋਜ਼ੇ ਰੱਖ ਕੇ ਪੂਰੀ ਦੁਨੀਆ 'ਚ ਵਜ਼ਨ ਘਟਦੇ ਨੇ, ਸਾਡੇ ਵਾਲਿਆਂ ਦੇ ਵੱਧਦੇ ਨੇ। ਸਿਰ ਪਕੌੜੇ ਖਾ ਜਾਂਦੇ ਨੇ ਸ਼ਾਮ ਨੂੰ। ਅਤੇ ਥੋੜ੍ਹਾ ਜਿਹਾ ਹੁਣ ਰੋਜ਼ੇ ਆ ਰਹੇ ਨੇ, ਹੱਥ ਹੌਲਾ ਰੱਖਣਾ, ਠੀਕ ਹੈ ਨਾ। ਅਤੇ ਇਹ ਜਿਹੜੇ ਸ਼ੂਗਰ ਦੇ ਮਰੀਜ਼ ਨੇ ਨਾ, ਜਿੰਨੇ ਵੀ ਡਾਇਬਟੀਜ਼ ਦੇ, ਇਹ ਮਿਹਰਬਾਨੀ ਕਰਕੇ ਮੇਰੇ ਵਰਗੇ ਬੰਦੇ ਦੀ ਗੱਲ ਸੁਣ ਕੇ ਆਪਣੀ ਰੋਜ਼ਿਆਂ ਦੇ ਵਿੱਚ ਜਿਹੜੀ ਹੈ ਨਾ ਸ਼ੂਗਰ ਦੀ ਇਨਟੇਕ, ਜੋ ਇਨਸੂਲਿਨ ਵਗੈਰਾ, ਉਹ ਐਡਜਸਟ ਨਹੀਂ ਕਰਨੀ। ਆਪਣੇ ਡਾਕਟਰ ਨੂੰ ਪੁੱਛ ਕੇ ਬੰਦੇ ਦੇ ਪੁੱਤਰ ਬਣ ਕੇ ਆਪਣੀ ਦਵਾਈ ਟਾਈਮ 'ਤੇ ਲੈਣੀ ਹੈ। ਇਹ ਜਿਹੜੇ ਤੁਹਾਨੂੰ ਆਖ ਦਿੰਦੇ ਨੇ ਰੋਜ਼ੇ ਰੱਖੋ ਬਾਕੀ ਸਾਰੀਆਂ ਬਿਮਾਰੀਆਂ ਆਪੇ ਠੀਕ ਹੋ ਜਾਂਦੀਆਂ ਨੇ, ਉਹ ਬਿਲਕੁਲ ਠੀਕ ਹੈ। ਰੋਜ਼ੇ ਦਾ ਬੜਾ ਫਾਇਦਾ ਹੈ, ਬੜੀ ਜ਼ਾਹਿਰ ਹੈ ਸਾਡਾ ਮਜ਼ਹਬੀ ਫਰਜ਼ ਵੀ ਹੈ। ਉਸ ਤੋਂ ਇਲਾਵਾ ਉਹਦੇ ਫਵਾਇਦ ਵੀ ਨੇ ਸਿਹਤ ਦੇ। ਲੇਕਿਨ ਡਾਕਟਰ ਨੇ ਦਵਾਈ ਨਾ ਮਨਾ ਕੀਤੀ ਤੇ ਨਹੀਂ ਹਟਣਾ। ਦਵਾਈ ਆਪਣੀ ਟਾਈਮ 'ਤੇ ਲੈਣੀ, ਸਵੇਰੇ ਵੀ ਅਤੇ ਸ਼ਾਮ ਨੂੰ ਵੀ। ਸਮਝ ਗਏ ਜੇ।
ਤੇ ਇਹ ਨਾ ਹੋਵੇ ਕਿ ਮੇਰਾ ਮਤਲਬ ਫੱਟਰ ਹੋਏ ਹੋਵੋ ਤੇ ਸ਼ਾਮੀ ਥੋੜਾ ਖਾਣਾ ਹੈ, ਮੇਰਾ ਮਤਲਬ ਹੈ ਥੋੜਾ ਖਾਣਾ ਹੈ ਸ਼ਾਮੀ। ਇਹ ਪਕੌੜਿਆਂ ਦੇ ਉੱਤੇ ਜਿਹੜਾ ਮੇਰਾ ਮਤਲਬ, ਇਹ ਤੇ ਕਿਸੇ ਵੇਲੇ ਕਰਾਂਗੇ ਗੱਲ ਪੂਰੀ ਡਿਟੇਲ ਨਾਲ, ਲੇਕਿਨ ਇਸ ਵੇਲੇ ਟਸੋਰੀ ਸਾਹਿਬ ਦੇ ਨਿਲਾਮ ਘਰ ਤੋਂ ਯਾਦ ਆ ਗਿਆ ਵੀ ਇਹਨਾਂ ਇਹ ਸ਼ੈਵਾਂ ਕੱਢਣੀਆਂ ਨੇ, ਤੇ ਮੈਂ ਕਿਹਾ ਨਾਲ ਨਾਲ ਤੁਰੇ ਜਾਂਦੇ ਤੁਹਾਨੂੰ ਇਹ ਖਬਰ ਵੀ ਦੇ ਦਈਏ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਪੰਜਾਬ ਤੋਂ ਹੈ, ਸਿੰਧ ਔਰ ਪੰਜਾਬ ਤੋਂ ਜ਼ਾਹਿਰ ਹੈ। ਪਿਛਲੇ 1 ਸਾਲ ਦੇ ਦੌਰਾਨ ਪੰਜਾਬ ਦੀ ਕਪਾਹ ਦੀ ਗੱਲ ਕਰ ਰਹੇ ਹਾਂ ਅਸੀਂ ਪਹਿਲਾਂ, 36% ਘਟ ਗਈ ਹੈ। ਹਾਂਜੀ, ਪਿਛਲੇ 1 ਸਾਲ ਦੇ ਵਿੱਚ ਪੰਜਾਬ ਦੀ ਜਿਹੜੀ ਕਪਾਹ ਦੀ ਪੈਦਾਵਾਰ ਹੈ ਉਹ 36% ਘਟ ਗਈ ਹੈ। ਤਾਰੀਖ 'ਚ ਪਹਿਲੀ ਦਫਾ ਕਪਾਹ ਦੀ ਪੈਦਾਵਾਰ ਜਿਹੜੀ ਹੈ ਉਹ ਸਿੰਧ ਔਰ ਪੰਜਾਬ ਦੋਨਾਂ 'ਚ ਘਟੀ ਹੈ। ਸਿੰਧ 'ਚ 32% ਕਮੀ ਹੋਈ ਹੈ, ਪੰਜਾਬ ਦੇ ਵਿੱਚ 36% ਹੋਈ ਹੈ, ਤੇ ਸਿੰਧ 'ਚ 32% ਕਮੀ ਹੋਈ ਹੈ। ਪੂਰੇ ਪਾਕਿਸਤਾਨ ਦੇ ਵਿੱਚ 34% ਘੱਟ ਹੋ ਗਈ ਹੈ ਕਪਾਹ। ਤੇ ਇਹ ਸਾਡਾ ਡਾਟਾ ਨਹੀਂ ਹੈ ਜਨਾਬ, ਆਰਐਫ ਹਬੀਬ ਇਨਵੈਸਟਮੈਂਟ ਗਰੁੱਪ ਨੇ ਜਿਹੜਾ ਆਪਣਾ ਇੱਕ ਰਿਸਰਚ ਸੈਂਟਰ ਬਣਾਇਆ ਹੈ ਡਾਟਾ ਕਲੈਕਸ਼ਨ ਦਾ, ਇਹ ਉਹਨਾਂ ਦੀ ਰਿਪੋਰਟ ਹੈ। ਤੇ ਹੁਣ ਤੁਸੀਂ ਆਖੋਗੇ ਵੀ ਇਹ ਕਪਾਹ ਦੇ ਨਾਲ ਸਾਡਾ ਕੀ ਲੈਣ ਦੇਣ, ਅਸੀਂ ਤੇ ਖੰਡ ਖਾਂਦੇ ਹਾਂ, ਤੇ ਅਸੀਂ ਤੇ ਆਪਣਾ ਦੁੱਧ ਦੀ ਚਾਹ ਪੀਂਦੇ ਹਾਂ, ਤੇ ਅਸੀਂ ਤੇ ਕਪਾਹ ਦਾ। ਜਨਾਬ ਇਹ ਸਾਰੇ ਜਿਹੜੇ ਲੀੜੇ ਕੱਪੜੇ ਪਾਉਂਦੇ ਹੋ ਇਹ ਕਪਾਹ ਦੇ ਹੀ ਪਾਉਂਦੇ ਹੋ ਬਣੇ ਹੋਏ, ਸੂਤਰ ਘਟ ਜਾਏਗਾ। ਅੱਛਾ, ਇਸ ਤੋਂ ਵੀ ਬਹੁਤੀ ਵੱਡੀ ਗੱਲ ਇਹ ਵੀ ਚਲੋ ਲੀੜੇ ਤੇ ਪੁਰਾਣੇ ਪਾ ਲਓਗੇ ਪਿਛਲੇ ਸਾਲ ਵਾਲੇ, ਇਹ ਅਸੀਂ ਜਿਹੜੀ ਸਾਡੀ ਐਕਸਪੋਰਟ ਹੈ ਉਹਦੇ 'ਚ 60% ਤਕਰੀਬਨ ਟੈਕਸਟਾਈਲ ਦੀ ਹੈ। ਤੇ ਜੇ ਆਪਣੀ ਕਪਾਹ ਨਾ ਹੋਈ ਤੇ ਟੈਕਸਟਾਈਲ ਫਿਰ ਕੀ ਐਕਸਪੋਰਟ ਕਰਨੀ ਕਿਸੇ ਨੂੰ। ਤੇ ਜਦੋਂ ਐਕਸਪੋਰਟ ਘਟਣੀ ਹੈ, ਇੰਪੋਰਟ ਵਧਣੀ ਹੈ, ਤੇ ਫਿਰ ਮਹਿੰਗਾਈ ਹੋਣੀ ਹੈ, ਫਿਰ ਡਾਲਰ ਸ਼ਾਰਟ ਹੋਣਾ ਹੈ, ਤੇ ਫਿਰ ਸਾਡੀ ਤਬਾਹੀ ਹੋਣੀ ਹੈ, ਫਿਰ ਬੇਰੁਜ਼ਗਾਰੀ ਹੋਣੀ ਹੈ। ਤੇ ਇਹ ਆ ਜਾ ਕੇ ਜਿਹੜੀ ਸ਼ੈ ਵੀ ਘਟਣੀ ਉਹਦਾ ਇਫੈਕਟ ਤੁਹਾਡੇ 'ਤੇ ਹੀ ਹੈ। ਬਾਕੀ ਤੁਹਾਡੀ ਮਰਜ਼ੀ ਹੈ, ਮੰਨ ਕੇ ਤੇ ਤੁਸੀਂ ਮੇਰੀ ਗੱਲ ਰਾਜ਼ੀ ਨਹੀਂ, ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖਾ।